ਜੀ ਦੋਸਤੋ ਤੁਹਾਡਾ ਕਰਦੇ ਹਾਂ ਸਵਾਗਤ। ਅਸੀਂ ਲਾਹੌਰ 'ਚ ਹਾਂ ਇਸ ਵੇਲੇ ਤੇ ਸਾਡੇ ਨਾਲ ਨੇ ਰਜਾ ਸਾਹਿਬ ਤੇ ਸਾਨੂੰ ਇਹ ਲੈ ਕੇ ਆਏ ਆ ਮਹਾਰਾਣੀ ਬੰਬਾ ਦਾ ਯਾਦਗਾਰ ਹੈ ਉਹ ਦੇਖਣ ਅਸੀਂ ਆ ਰਹੇ ਹਾਂ। ਤੇ ਰਜਾ ਸਾਹਿਬ ਦੱਸੋ ਕਿਹੜੀ ਜਗ੍ਹਾ ਹੈ ਤੇ ਬੰਬਾ ਇਹਨਾਂ ਦਾ ਥੋੜੇ ਸਾਨੂੰ ਸਾਡੇ ਸਰੋਤਿਆਂ ਨੂੰ ਪਤਾ ਦੱਸੋ ਕੀ ਹੈ। ਹਾਂਜੀ ਅਰਜੀਤ ਸਾਹਿਬ ਇਸ ਵੇਲੇ ਆਪਾਂ ਆਪਣੇ ਆ ਗੋਰਾ ਕਬਰਸਤਾਨ ਅੱਛਾ ਜੀ। ਗੋਰਾ ਕਬਰਸਤਾਨ ਦੀ ਲੋਕੇਸ਼ਨ ਦੱਸਦੇ ਜਾਈਏ ਕਿ ਜੇਲ ਰੋਡ ਤੇ ਹੈ। ਸਦੀਕ ਟ੍ਰੇਡ ਸੈਂਟਰ ਤੋਂ ਥੋੜਾ ਪਹਿਲੇ ਖੱਬੇ ਹੱਥ ਤੁਹਾਨੂੰ ਗੋਰਾ ਕਬਰਸਤਾਨ ਮਿਲੇਗਾ ਜਿਮਖਾਨਾ ਕਲੱਬ ਦੀ ਬੈਕ ਸਾਈਡ ਤੇ। ਜਿਮਖਾਨਾ ਕਲੱਬ ਤੋਂ ਲਹਿੰਦੇ ਵਾਲੇ ਪਾਸੇ ਜੇ ਵੀ ਕੋਈ ਦੋਸਤ ਆਣਾ ਚਾਹਵੇ ਤੇ ਇਸ ਕਬਰਸਤਾਨ ਦੇ ਅੰਦਰ ਬੜੀਆਂ ਮਹਾਨ ਸ਼ਖਸੀਅਤਾਂ ਦਫਨ ਹਨ। ਤੇ ਪੰਜਾਬੀ ਇਤਿਹਾਸ ਨੂੰ ਜਦੋਂ ਅਸੀਂ ਦੇਖਦੇ ਹਾਂ, ਪੰਜਾਬੀ ਤਾਰੀਖ ਲੈ ਕੇ ਆਉਂਦੇ ਹਾਂ ਤੇ ਫਿਰ ਉਹਦੇ ਅੰਦਰ ਇੱਕ ਵੱਡੀ ਸ਼ਖਸੀਅਤ ਪ੍ਰਿੰਸੈਸ ਬੰਬਾ, ਉਹਨਾਂ ਦੀ ਕਬਰ ਵੀ ਇੱਥੇ ਹੈ। ਪ੍ਰਿੰਸੈਸ ਬੰਬਾ ਕੌਣ ਹਨ? ਇਹ ਮਹਾਰਾਜਾ ਦਲੀਪ ਸਿੰਘ ਜਿਹੜੇ ਕਪੁੱਤਰ ਸਨ ਮਹਾਰਾਜਾ ਰਣਜੀਤ ਸਿੰਘ ਦੇ, ਉਹਨਾਂ ਦੀ ਇਹ ਵੱਡੀ ਧੀ ਹੈ। ਇਹਨਾਂ ਦੀ ਜ਼ਿੰਦਗੀ ਦਾ ਬਹੁਤ ਸਾਰਾ ਹਿੱਸਾ ਉਹ ਇੰਗਲੈਂਡ ਦੇ ਵਿੱਚ ਗੁਜ਼ਰਦਾ ਹੈ, ਲੇਕਿਨ ਇਹ ਫਿਰ 1930 ਦੇ ਵਿੱਚ ਦੁਬਾਰਾ ਤੋਂ ਪਲਟਦੇ ਹਨ ਲਾਹੌਰ ਦਰਬਾਰ ਦੇ ਅੰਦਰ ਤੇ ਉਹਨਾਂ ਦੀ ਕਬਰ ਤੇ ਆਪਾਂ ਚੱਲਦੇ ਹਾਂ ਤੇ ਬਾਕੀ ਗੱਲਬਾਤ ਉੱਥੇ ਚੱਲ ਕੇ ਰਜਾ ਜੀ ਥੋੜਾ ਜਿਹਾ ਮੈਨੂੰ ਦੱਸੋ, ਇੱਕ ਤਾਂ ਇਹਨੂੰ ਗੋਰਾ ਕਬਰਸਤਾਨ ਕਿਉਂ ਕਿਹਾ ਜਾਂਦਾ? ਕਿਉਂਕਿ ਇਹ ਇੱਥੇ ਗੋਰਿਆਂ ਦੇ ਦਫਨਾਏ ਜਾਂਦੇ ਸੀ ਜਾਂ ਕੋਈ ਹੋਰ ਕਾਰਨ ਹੈ? ਹਾਂਜੀ ਇੱਥੇ ਜਿਤਨੇ ਵੀ ਹਾਂਜੀ ਇਹ ਜਦੋਂ ਵੀ ਇੱਥੇ ਅਸੀਂ ਕਲੋਨੀ ਦੌਰ ਕਹਿੰਦੇ ਜਾਂ ਕਲੋਨੀਲਿਜ਼ਮ ਟਾਈਮ ਪੀਰੀਅਡ ਜਿਹੜਾ ਹੈ ਉਹਦੇ ਅੰਦਰ ਇਹ ਕਬਰਸਤਾਨ ਸਾਰੇ ਬਣਦੇ ਹਨ ਤੇ ਉਹਦੇ ਅੰਦਰ ਗੋਰਾ ਮਤਲਬ ਜਿਹੜੇ ਗੋਰੇ ਉਸ ਵੇਲੇ ਦੇ ਹੈ ਸਨ, ਇਹ ਉਹਨਾਂ ਦਾ ਕਬਰਸਤਾਨ ਸੀ। ਤੇ ਪਾਰਟੀਸ਼ਨ ਤੋਂ ਬਾਅਦ ਫਿਰ ਇੱਥੇ ਜਿਹੜੀ ਆਪਣੀ ਕ੍ਰਿਸਚੀਅਨ ਕਮਿਊਨਿਟੀ ਹੈ ਇੱਥੇ ਉਹਨਾਂ ਦੇ ਕਬਰਾਂ ਹਨ। ਅੱਛਾ ਰਜਾ ਜੀ ਇੱਕ ਹੋਰ ਦੱਸੋ ਥੋੜਾ ਜਿਹਾ ਮੈਨੂੰ, ਜਿਹੜੇ ਮਹਾਰਾਜਾ ਦਲੀਪ ਸਿੰਘ ਸਭ ਤੋਂ ਆਖਰੀ ਜਿਹੜੇ ਸੀਗੇ ਉਹਨਾਂ ਦੀਆਂ ਬੰਬਾ ਤੋਂ ਇਲਾਵਾ ਵੀ ਕੋਈ ਬੇਟੀ ਸੀ? ਇੱਕ ਬੇਟੀ ਉਹਨਾਂ ਦੀ ਦਾ ਅਸੀਂ ਜ਼ਿਕਰ ਸੁਣਦੇ ਆ ਇਤਿਹਾਸ ਦੇ ਵਿੱਚ ਜਿਨ੍ਹਾਂ ਨੇ ਸੋਫੀਆ, ਜਿਨ੍ਹਾਂ ਨੇ ਵੂਮਨ ਰਾਈਟਸ ਲਈ ਲੰਬੀ ਲੜਾਈ ਲੜੀ ਸੀ। ਐਗਜ਼ੈਕਟਲੀ ਬਿਲਕੁਲ ਤੁਸੀਂ ਸਹੀ ਕਹਿੰਦੇ ਹੋ। ਇੰਗਲੈਂਡ ਦੇ ਅੰਦਰ ਯੂਕੇ ਦੇ ਅੰਦਰ ਵੂਮਨ ਰਾਈਟਸ ਵਾਸਤੇ ਖਾਸ ਕਰ ਬੀਬੀਆਂ ਨੂੰ ਵੋਟ ਦੇਣ ਦਾ ਹੱਕ ਜਿਹੜਾ ਹੈ ਉਹਨੂੰ ਲੈ ਕੇ ਇਹਨਾਂ ਦੋਨਾਂ ਭੈਣਾਂ ਦੀ ਸੋਫੀਆ ਤੇ ਬੰਬਾ ਦੀ ਇੱਕ ਬੜੀ ਵੱਡੀ ਰੈਜ਼ਿਸਟੈਂਸ ਹੈ ਜਿਹੜੀ 1902-3 ਤੋਂ ਸ਼ੁਰੂ ਹੋ ਕੇ 11-12 ਦੇ ਵਿੱਚ ਪੀਕ ਟਾਈਮ ਤੇ ਆਂਦੀ ਹੈ। ਔਰ ਉਸ ਦੇ ਵਿੱਚ ਜਿਹੜਾ ਉੱਥੋਂ ਦੀ ਪਾਰਲੀਮਾਨ ਹੈ ਉਸ ਦੇ ਅੰਦਰ ਫਿਰ ਇਹ ਬੀਬੀਆਂ ਨੂੰ ਲੈ ਕੇ ਗਈਆਂ, ਸਵਾਣੀਆਂ ਨੂੰ ਲੈ ਕੇ ਗਈਆਂ, ਉੱਥੇ ਇਹਨਾਂ ਨੇ ਬਕਾਇਦਾ ਨਾਅਰੇਬਾਜ਼ੀ ਕੀਤੀ, ਇੱਕ ਵੱਡੀ ਰੈਜ਼ਿਸਟੈਂਸ ਦਿੱਤੀ। ਔਰ ਇਹਨਾਂ ਦੋਨਾਂ ਭੈਣਾਂ ਦਾ ਹੀ ਕਰਕੇ, ਇਹਨਾਂ ਪੰਜਾਬੀ ਧੀਆਂ ਦਾ ਹੀ ਕਰਕੇ ਗੋਰਿਆਂ ਦੇ ਦੇਸ਼ ਦੇ ਅੰਦਰ ਯੂਕੇ ਦੇ ਅੰਦਰ ਬੀਬੀਆਂ ਨੂੰ ਵੋਟ ਦਾ ਅਧਿਕਾਰ ਮਿਲਿਆ ਸੀ, ਹੱਕ ਮਿਲਿਆ। ਸੋ ਅੱਜ ਦੁਨੀਆ ਦੇ ਅੰਦਰ ਜਦੋਂ ਵੀ ਕੋਈ ਵੂਮਨ ਰਾਈਟਸ ਦੀ ਗੱਲ ਹੋਏਗੀ ਤੇ ਸਾਨੂੰ ਪਤਾ ਚੱਲਦਾ ਹੈ ਪ੍ਰਿੰਸੈਸ ਸੋਫੀਆ ਕਿ ਸਾਡੀਆਂ ਧੀਆਂ ਜਿਹੜੀਆਂ ਸਨ ਉਹ ਆਪਣੇ ਰਾਈਟਸ ਵਾਸਤੇ, ਬੀਬੀਆਂ ਦੇ ਹੱਕਾਂ ਵਾਸਤੇ ਬਹੁਤ ਪਹਿਲੇ ਤੋਂ ਸਰਗਰਮ ਰਹੀ ਹੈ। ਅੱਛਾ ਰਜਾ ਜੀ ਇੱਕ ਹੋਰ ਲੱਗਦਾ ਮੈਂ ਤੁਹਾਡੇ ਕੋਲ ਗੱਲ ਸਮਝਣੀ ਚਾਹੁੰਦਾ, ਮੈਂ ਜਿਹੜਾ ਥੋੜਾ ਬਹੁਤਾ ਇਤਿਹਾਸ ਪੜ੍ਹਿਆ, ਇੱਕ ਨਾਟਕ ਲਿਖਿਆ ਸੀਗਾ, ਨਾਟਕ ਦੇ ਰੂਪ ਦੇ ਵਿੱਚ ਪ੍ਰਿੰਸੀਪਲ ਉਹਨਾਂ ਨੇ, ਧੀਰ ਸਾਹਿਬ ਨਹੀਂ ਕਹਿ ਰਿਹਾ ਮੈਂ, ਸ਼ੇਖੋ ਸਾਹਿਬ ਨੇ ਜੀ, ਉਹਨਾਂ ਨੇ ਨਾਟਕ ਲਿਖਿਆ ਸੀ ਮੋਇਆ ਸਾਰ ਨਾ ਕਾਈ ਜੀ। ਉਹਦੇ ਵਿੱਚ ਉਹ ਇਹ ਪ੍ਰਿੰਸੈਸ ਕੋ ਕਹਾਉਂਦੇ ਨੇ, ਕਹਿੰਦੇ ਆ ਕਿ ਜਦੋਂ ਉਹ ਇੱਥੇ ਆਉਂਦੇ ਆ ਵਾਪਸ ਪਾਕਿਸਤਾਨ ਜੀ ਤੇ ਉਹਨਾਂ ਨੇ ਲੱਖ ਕੋਸ਼ਿਸ਼ਾਂ ਕੀਤੀਆਂ ਕਿ ਉਸ ਸਮੇਂ ਦੇ ਮਹਾਰਾਜਾ ਰਣਜੀਤ ਸਿੰਘ ਦੇ ਵੇਲੇ ਦੇ ਜਿਹੜੇ ਸਰਦਾਰ ਸੀਗੇ ਜੀ ਜੀ ਉਹਨਾਂ ਨੂੰ ਅਪਰੋਚ ਕਰਕੇ ਤੇ ਕੋਈ ਗੱਲ ਐਸੀ ਕੀਤੀ ਜਾਵੇ ਕਿ ਆਪਾਂ ਇੱਕ ਆਜ਼ਾਦੀ ਦੀ ਮੂਵਮੈਂਟ ਜਾਂ ਮਹਾਰਾਜਾ ਰਣਜੀਤ ਸਿੰਘ ਦੇ ਰਾਜ ਦੀ ਮੁੜ ਸਥਾਪਤੀ ਦਾ ਕੁਝ ਕਰੀਏ। ਜੀ ਜੀ। ਤੇ ਉਹਨਾਂ ਵੱਲੋਂ ਕੋਈ ਰਿਸਪੌਂਸ ਨਹੀਂ ਸੀ ਦਿੱਤਾ ਗਿਆ ਤੇ ਉਹਨਾਂ ਨੇ ਅਖੀਰ 'ਚ ਕਿਹਾ, ਉਹਨਾਂ ਦੇ ਮਰਨ ਲੱਗਿਆ ਤੇ ਸ਼ਬਦ ਸਨ ਕਿ ਮੈਂ ਸੰਧਾਂ ਵਾਲੀਏ ਸਰਦਾਰਾਂ ਨੂੰ ਛੱਡ ਕੇ ਬਾਕੀ ਸਭ ਨੂੰ ਮਾਫ ਕਰਦੀ ਹਾਂ। ਉਹਨਾਂ ਨੂੰ ਇੰਨਾ ਗੁੱਸਾ ਸੀ ਤੇ ਅੱਜ ਉੱਥੇ ਸੰਧਾਂ ਵਾਲੀਆਂ ਲਿਖ ਕੇ ਬੜਾ ਮਾਣ ਮਹਿਸੂਸ ਕੀਤਾ ਜਾਂਦਾ ਸਾਡੇ। ਦੇਖੋ ਜਿਸ ਤਰੀਕੇ ਨਾਲ ਦਲੀਪ ਸਿੰਘ ਨੇ ਕੋਸ਼ਿਸ਼ ਕੀਤੀ ਲਾਹੌਰ ਦਰਬਾਰ ਦਾ ਰਾਜ, ਪੰਜਾਬੀ ਰਾਜ ਨੂੰ ਵਾਪਸ ਲਿਆਉਣ ਵਾਸਤੇ, ਜਿਹੜਾ ਪ੍ਰਿੰਸੈਸ ਬੰਬਾ ਦਾ ਇੱਥੇ ਆਣਾ ਹੈ, ਲਾਹੌਰ ਪਰਤਣਾ ਹੈ, ਉਹ ਵੀ ਉਸੇ ਹੀ ਸੋਚ ਦੀ ਕੜੀ ਹੈ। ਸੋ ਕੋਸ਼ਿਸ਼ ਤੇ ਉਹਨਾਂ ਨੇ ਕੀਤੀ ਲੇਕਿਨ ਉਹ ਹਾਲਾਤ ਐਸੇ ਨਾ ਬਣ ਸਕੇ। ਜਿਸ ਤਰੀਕੇ ਨਾਲ ਦਲੀਪ ਸਿੰਘ ਨੂੰ ਪਿੱਛੇ ਕੈਦ ਕਰਕੇ ਵਾਪਸ ਮੋੜ ਦਿੱਤਾ ਗਿਆ, ਉਸੇ ਤਰੀਕੇ ਦੇ ਨਾਲ ਇਸ ਬੀਬੀ ਨੂੰ ਵੀ ਕੋਈ ਰਸਤਾ ਨਹੀਂ ਮਿਲਿਆ। ਅਦਰਵਾਈਜ਼ ਉਹਨਾਂ ਦਾ ਇੱਥੇ ਵਾਪਸ ਪਲਟਣਾ 1930 ਦੇ ਵਿੱਚ ਹੋਰ ਉਹਦਾ ਕੋਈ ਕਾਰਨ ਨਹੀਂ ਸਾਨੂੰ ਲੱਭਦਾ ਕਿ ਉਹਨਾਂ ਦਾ ਫਿਰ ਹੋਰ ਕਿਸ ਪਰਪਸ ਲਈ ਆਇਆ ਸੀ, ਲੇਕਿਨ ਕੋਈ ਵੱਡੀ ਮੂਵਮੈਂਟ ਦੇ ਨਹੀਂ ਪਾਏ। ਅਗਲਾ ਕੁਐਸਚਨ ਮੇਰਾ ਇਹ ਸੀ ਕਿ 1930 ਚੋਂ ਇੱਥੇ ਬੰਬਾ ਪ੍ਰਿੰਸੈਸ ਆਉਂਦੇ ਨੇ ਤੇ 1957 ਚ ਉਹਨਾਂ ਦੀ ਡੈਥ ਹੁੰਦੀ ਆ। ਇਹਨਾਂ ਲੰਮਾ ਪੀਰੀਅਡ ਫਿਰ ਉਹ ਲਾਹੌਰ ਚ ਰਹਿੰਦੇ ਆ ਤੇ ਉਹ ਰਹਿੰਦੇ ਕਿੱਥੇ ਆ ਤੇ ਉਹਨਾਂ ਦੀ ਕਿਸ ਤਰ੍ਹਾਂ ਦੀ ਐਕਟੀਵਿਟੀ ਸੀ? ਲਾਹੌਰ ਦੇ ਅੰਦਰ 104A ਮਾਡਲ ਟਾਊਨ ਉਹਨਾਂ ਦਾ ਘਰ ਸੀ, ਉਹਨਾਂ ਦਾ ਮਸਕਨ ਬਣਿਆ ਔਰ ਉੱਥੇ ਹੀ ਆਖਰੀ ਸਾਹ ਤੱਕ ਉਹ ਰਹੇ। ਔਰ ਇਹ ਅਗਰ ਅਸੀਂ ਦੇਖੀਏ ਤੇ ਆਲਮੋਸਟ ਕੋਈ 27-28 ਸਾਲ ਦਾ ਜਿਹੜਾ ਟਾਈਮ ਪੀਰੀਅਡ ਹੈ ਉਹਦੇ ਅੰਦਰ ਆ ਕੇ ਉਹਨਾਂ ਨੇ ਇੱਥੇ ਵਿਆਹ ਵੀ ਕੀਤਾ।
ਕਿੰਗ ਐਡਵਰਡ ਮੈਡੀਕਲ ਕਾਲਜ ਦੇ ਪ੍ਰਿੰਸੀਪਲ ਸਨ, ਡੇਵਿਡ ਉਹਨਾਂ ਦਾ ਨਾਂ ਸੀ ਜੀ। ਲੇਕਿਨ 1937 ਦੇ ਵਿੱਚ ਜਾਂ ਮੈਂ ਭੁੱਲਦਾ ਨਹੀਂ ਤਾਂ 1938 ਦੇ ਵਿੱਚ ਡੇਵਿਡ ਦੀ ਡੈਥ ਹੋ ਜਾਂਦੀ ਹੈ। ਤੇ ਉਸ ਤੋਂ ਬਾਅਦ ਫਿਰ ਜਿਹੜੇ ਪਿਛਲੇ 17-18 ਸਾਲ ਸਨ ਉਹ ਪ੍ਰਿੰਸੈਸ ਬੰਬਾ ਨੇ ਇਕੱਲੇ ਹੀ ਗੁਜ਼ਾਰੇ। ਔਰ ਪ੍ਰਿੰਸੈਸ ਬੰਬਾ ਦਾ ਇੱਥੇ ਹੋਣਾ ਲਾਹੌਰ ਦੇ ਨਾਲ ਉਹਨਾਂ ਦਾ ਇਸ਼ਕ ਦਾ ਕਰਕੇ ਹੈ ਸੀ ਕਿ ਲਾਹੌਰ ਦੇ ਨਾਲ ਇਸ਼ਕ ਸੀ, ਆਪਣੇ ਦਾਦੇ ਦੇ ਰਾਜ ਦੇ ਨਾਲ ਉਹਨਾਂ ਨੂੰ ਇਸ਼ਕ ਸੀ। ਉਹ ਲਾਹੌਰ ਦਰਬਾਰ ਜਿੱਥੇ ਕਦੇ ਪੰਜਾਬੀ ਰਾਜ ਦੀਆਂ ਧੁੰਮਾਂ ਸਨ, ਉਹ ਸ਼ਾਇਦ ਉਹਦੇ ਸੁਪਨੇ ਹੀ ਉਹ ਦੇਖ ਰਹੀ ਸੀ। ਔਰ ਇੱਥੇ ਉਸ ਦੀ ਜ਼ਿੰਦਗੀ ਫਿਰ ਗੁਜ਼ਰੀ ਸਾਰੀ। ਫਿਰ ਉਹਨਾਂ ਨੇ ਬਹੁਤ ਕੁਝ ਸੰਭਿਆ। ਇਹ ਨਹੀਂ ਕਿ ਪ੍ਰਿੰਸੈਸ ਬੰਬਾ ਨੇ ਫਿਰ ਇੱਕ ਨਾਮਾਲੂਮ ਸ਼ਹਿਜ਼ਾਦੀ ਦੀ ਜ਼ਿੰਦਗੀ ਗੁਜ਼ਾਰੀ, ਉਹਨਾਂ ਨੇ ਆਪਣੇ ਤੌਰ ਤੇ ਬਹੁਤ ਕੁਝ ਸੰਭਿਆ ਵੀ। ਅੱਜ ਅਸੀਂ ਲਾਹੌਰ ਫੋਰਟ ਦੇ ਅੰਦਰ ਜਾਂਦੇ ਹਾਂ ਤੇ ਸਾਨੂੰ ਸਿੱਖ ਗੈਲਰੀ ਇੱਕ ਮਿਲਦੀ ਹੈ ਜੀ। ਸਿੱਖ ਗੈਲਰੀ ਦੇ ਅੰਦਰ ਬਹੁਤ ਸਾਰੀਆਂ ਨਾਯਾਬ ਪੇਂਟਿੰਗਸ ਹਨ, ਜਿਹਦੇ ਅੰਦਰ ਲਾਹੌਰ ਦਰਬਾਰ ਹੈ, ਮਹਾਰਾਜਾ ਰਣਜੀਤ ਸਿੰਘ ਨੂੰ ਲੈ ਕੇ ਹੈ, ਸ਼ੇਰ ਸਿੰਘ ਨੂੰ ਲੈ ਕੇ ਹੈ, ਦਲੀਪ ਸਿੰਘ ਨੂੰ ਲੈ ਕੇ ਹੈ। ਉਹ ਜਿਤਨੀਆਂ ਪੇਂਟਿੰਗਸ ਹਨ ਉਹ ਦੇਣ ਪ੍ਰਿੰਸੈਸ ਬੰਬਾ ਦੀ ਹੈ ਔਰ ਉਹਨਾਂ ਦੀ ਸਾਂਭ ਸੰਭਾਲ ਇਸ ਸ਼ਹਿਜ਼ਾਦੀ ਦਾ ਕਰਕੇ ਹੀ ਹੈ। ਅਗਰ ਇਹ ਨਾ ਸਾਂਭਦੇ ਤਾਂ ਸ਼ਾਇਦ ਉਹ ਖਜ਼ਾਨਾ ਸਾਡੇ ਸਾਹਮਣੇ ਨਾ ਆਉਂਦਾ। ਤੇ ਸ਼ਹਿਜ਼ਾਦੀ ਬੰਬਾ ਜਿਸ ਤਰੀਕੇ ਦੇ ਨਾਲ ਬਹੁਤ ਸਾਰੀਆਂ ਚੀਜ਼ਾਂ ਨੂੰ ਅਸੀਂ ਰਿਲੇਟ ਕਿਸੇ ਚੀਜ਼ ਦੇ ਨਾਲ ਕਰਦੇ ਹਾਂ, ਤੇ ਅਗਰ ਲਾਹੌਰ ਦੇ ਨਾਲ ਇਸ਼ਕ ਦੀਆਂ ਅਸੀਂ ਦਾਸਤਾਨਾਂ ਗਿਣਵਾਈਏ ਤੇ ਉਹਦੇ ਵਿੱਚ ਇੱਕ ਵੱਡਾ ਕਿਰਦਾਰ, ਇੱਕ ਵੱਡੀ ਖੁਸ਼ਬੂ ਉਹ ਪ੍ਰਿੰਸੈਸ ਬੰਬਾ ਰਾਹੀਂ ਸਾਨੂੰ ਮਿਲੇਗੀ ਕਿ ਲਾਹੌਰ ਦੇ ਨਾਲ ਕਿੰਜ ਇਸ਼ਕ ਸੀ ਕਿ ਆ ਕੇ ਤੇ ਫਿਰ ਇਕੱਲੇ ਵੀ ਜ਼ਿੰਦਗੀ ਗੁਜ਼ਾਰੀ ਔਰ ਆਖਰੀ ਸਾਹ ਤੱਕ ਫਿਰ ਇੱਥੇ 1957 ਤੱਕ ਇੱਥੇ ਹੀ ਰਹੇ। ਅੱਛਾ, ਉਹਨਾਂ ਬਹੁਤ ਕੁਝ ਸੰਭਾਲਿਆ। ਤੁਸੀਂ ਦੱਸਿਆ ਜਿਹੜਾ ਉਹਨਾਂ ਦੇ ਦਾਦਾ ਜੀ ਦਾ ਰਾਜ ਸੀਗਾ, ਉਹਦੀਆਂ ਯਾਦਾਂ ਉਹਨਾਂ ਨੇ ਪੇਂਟਿੰਗ ਜਾਂ ਕੁਝ ਰੂਪਾਂ ਸਾਂਭੀਆਂ। ਅਸੀਂ ਉਹਨਾਂ ਦਾ ਮਾਡਲ ਟਾਊਨ ਵਾਲਾ ਘਰ ਸਾਂਭਿਆ ਕਿ ਨਹੀਂ? ਨਹੀਂ ਸਾਂਭ ਪਾਏ। ਇਸ ਵੇਲੇ ਜਿਹੜਾ ਮਾਡਲ ਟਾਊਨ ਦਾ ਹੈ ਘਰ, ਚਾਹੀਦਾ ਤੇ ਸੀ ਕਿ ਉਹਨੂੰ ਇੱਕ ਸਕਾਫਤੀ ਵਿਰਸੇ ਦੇ ਤੌਰ ਤੇ ਉਸ ਨੂੰ ਸਾਂਭ ਲਿਆ ਜਾਂਦਾ, ਲੇਕਿਨ ਉਹ ਅੱਗੇ ਫਿਰ ਲੋਕਾਂ ਦੇ ਕੋਲ ਮੁxtਲਿਫ ਲੋਕਾਂ ਦੇ ਕੋਲ ਉਹ ਰਿਹਾ। ਫਿਰ ਉਹਦੇ ਹੁਣ ਹਿੱਸੇ ਬਣ ਚੁੱਕੇ ਨੇ, ਪਾਰਟ ਬਣ ਚੁੱਕੇ ਨੇ। ਮਾਡਲ ਟਾਊਨ ਏ ਦੇ ਜਿੱਥੇ ਉਹ ਰਹਿ ਰਹੇ ਸਨ 104 ਨੰਬਰ ਘਰ, ਉਹਦੇ ਕੋਈ ਆਈ ਥਿੰਕ 2-3 ਘਰ ਉਹਦੇ ਬਣ ਚੁੱਕੇ ਨੇ ਔਰ ਉੱਥੇ ਉਹ ਕੋਈ ਨਹੀਂ ਅਸੀਂ ਸਾਂਭ ਸੰਭਾਲ ਪਾਏ। ਈਵਨ ਕਿ ਉੱਥੇ ਉਹਨਾਂ ਦੇ ਨਾਂ ਦੀ ਨੇਮ ਪਲੇਟ ਵੀ ਨਹੀਂ ਮਿਲਦੀ ਕਿ ਇੱਥੇ ਪ੍ਰਿੰਸੈਸ ਬੰਬਾ ਰਹਿੰਦੇ ਰਹੇ ਸਨ। ਅੱਛਾ, ਥੋੜਾ ਜਿਹਾ ਹੁਣ ਉਹਨਾਂ ਸਾਨੂੰ ਇਹ ਜਿਹੜੀ ਸਕ੍ਰਿਪਟ ਅਸੀਂ ਨਹੀਂ ਪੜ੍ਹ ਪਾਉਂਦੇ, ਇਹ ਉਹਨਾਂ ਪ੍ਰਿੰਸੈਸ ਬਾਰੇ ਕੀ ਸ਼ਬਦਾਵਲੀ ਲਿਖੀ ਆ? ਇਸ ਤੋਂ ਪਹਿਲੇ ਮੈਂ ਇੱਕ ਹੋਰ ਗੱਲ ਜਿਹੜੀ ਕਰਨਾ ਚਾਹਾਂਗਾ ਤੁਹਾਨੂੰ। ਇਹ ਉੱਪਰ ਇਹਦੀ ਜਿਹੜੀ ਹੈ ਸੀਮੈਂਟ ਦੇ ਜਿਹੜੀ ਬਣੀ ਹੋਈ ਸਲਾਈਡਾਂ ਜੀ ਹਨ, ਇਹ ਨਜ਼ਰ ਆ ਰਹੀਆਂ ਹੋਣਗੀਆਂ। ਅੱਜ ਤੋਂ ਕੋਈ 5 ਸਾਲ ਪਹਿਲੇ ਇਸ ਕਬਰ ਦਾ ਬਹੁਤ ਬੁਰਾ ਹਾਲ ਹੋ ਚੁੱਕਿਆ ਸੀ। ਜਿਹੜਾ ਤੁਸੀਂ ਕਹਿ ਰਹੇ ਸੀ ਨਾ ਕਿ ਅਸੀਂ ਆਪਣੇ ਉਹਨਾਂ ਦੇ ਕੋਈ ਘਰ ਦਾ ਕੋਈ ਹੈ ਇਸ ਤਰੀਕੇ ਦਾ ਕੋਈ ਬਚਿਆ ਹੋਇਆ ਹੈ, ਸਾਡੇ ਪੰਜਾਬੀਆਂ 'ਚ ਨਾ ਸ਼ਾਇਦ ਚੜ੍ਹਦੇ ਪਾਸੇ ਦੇ ਹੋਣ ਜਾਂ ਲਹਿੰਦੇ ਪਾਸੇ ਦੇ, ਇੱਕ ਸਾਨੂੰ ਮਾਰ ਹੈ ਕਿ ਅਸੀਂ ਆਪਣੀ ਤਾਰੀਖ ਨੂੰ, ਆਪਣੇ ਲੋਕਾਂ ਨੂੰ ਨਾ ਉਹ ਮਾਣ ਨਹੀਂ ਦਿੰਦੇ, ਉਹਨਾਂ ਤੇ ਫਖਰ ਨਹੀਂ ਕਰਦੇ, ਉਹਨਾਂ ਨੂੰ ਅਸੀਂ ਭੁੱਲ ਜਾਂਦੇ ਹਾਂ ਔਰ ਭੁੱਲਦੇ ਵੀ ਐਸਾ ਹੈ ਕਿ ਉਹਨਾਂ ਦਾ ਨਾਮ ਲੈਣਾ ਪਸੰਦ ਨਹੀਂ ਕਰਦੇ। ਇਹ ਤੁਹਾਨੂੰ ਥੱਲੇ ਇਹਨਾਂ ਦੇ ਨਜ਼ਰ ਆ ਰਹੀਆਂ ਹੋਣਗੀਆਂ ਸਲੇਟਾਂ ਸੀਮੈਂਟ ਦੀਆਂ। ਇਸ ਕਬਰ ਦਾ ਵੀ 5 ਸਾਲ ਪਹਿਲੇ ਬਹੁਤ ਬੁਰਾ ਹਾਲ ਸੀ। ਇੰਜ ਹੀ ਮੈਂ ਤੇ ਮੇਰੇ ਨਾਲ ਗੁਰਚਰਨ ਸਿੰਘ ਜੀ ਬਨਵੈਤ, ਅਸੀਂ ਇੱਥੇ ਆਏ। ਗੁਰਚਰਨ ਸਿੰਘ ਬਨਵੈਤ ਇੱਥੇ ਆ ਕੇ ਰੋਣ ਲੱਗ ਗਏ ਕਿ ਰਜ਼ਾ ਜੀ ਆਪਾਂ ਇਸ ਕਬਰ ਨੂੰ ਬਣਵਾਈਏ। ਸੋ ਅਸੀਂ, ਮੈਂ ਤੇ ਗੁਰਚਰਨ ਸਿੰਘ ਬਨਵੈਤ ਨੇ, ਅਸੀਂ ਇਹਦੇ 'ਚ, ਉਹਨਾਂ ਨੇ ਵੀ ਪੈਸੇ ਪਾਏ, ਮੈਂ ਵੀ ਪਾਏ, ਤੇ ਇਹ ਕਬਰ ਜਿਹੜੀ ਹੈ ਅਸੀਂ ਉਹਨਾਂ ਦੀ ਦੁਬਾਰਾ ਇਸ ਨੂੰ ਅਸੀਂ ਮਾਰਬਲ ਲਵਾਇਆ, ਇਸ ਨੂੰ ਅਸੀਂ ਠੀਕ ਕੀਤਾ। ਔਰ ਅੱਜ ਇੱਥੇ ਆ ਕੇ ਸਾਨੂੰ ਇਹ ਖੁਸ਼ੀ ਹੁੰਦੀ ਹੈ ਕਿ ਅੱਜ ਪ੍ਰਿੰਸੈਸ ਬੰਬਾ ਦੇ ਨਾਂ ਲਵਣ ਵਾਲੇ ਲੋਕ ਇੱਥੇ ਮਹੀਨੇ ਦੇ ਵਿੱਚ ਕੋਈ ਦਰਜਨਾਂ ਲੋਕ ਇੱਥੇ ਆ ਜਾਂਦੇ ਹਨ। ਹੁਣ ਅਸੀਂ ਗੱਲ ਕਰ ਰਹੇ ਸੀ ਕਿ ਇਹ ਹੈ ਕੀ, ਇਹ ਲਿਖਿਆ ਹੋਇਆ ਕੀ ਹੈ? ਇਹ ਹੈ ਜੀ ਆਖਰੀ ਆਰਾਮਗਾਹ ਸ਼ਹਿਜ਼ਾਦੀ ਬੰਬਾ ਸਦਰਲੈਂਡ, ਦੁਖਤਰ ਕਲਾਮ ਮਹਾਰਾਜਾ ਦਲੀਪ ਸਿੰਘ, ਪੋਤੀ ਮਹਾਰਾਜਾ ਰਣਜੀਤ ਸਿੰਘ ਸ਼ੇਰੇ ਪੰਜਾਬ, ਵਿਲਾਦਤ 1869, 9 ਸਤੰਬਰ 1969, ਵਫਾਤ 10 ਮਾਰਚ 1957 ਲਾਹੌਰ। ਔਰ ਅੱਗੇ ਫਾਰਸੀ ਦੇ ਅੰਦਰ ਲਿਖਿਆ ਹੋਇਆ ਹੈ, ਫਾਰਸੀ ਮੈਨੂੰ ਨਹੀਂ ਆਉਂਦੀ ਜੀ ਕੀ ਲਿਖਿਆ ਹੋਇਆ ਹੈ। ਇਹ ਅਸੀਂ ਅੰਗਰੇਜ਼ੀ ਵਾਲਾ ਜਿਹੜਾ ਹੈ ਇਹ ਪੜ੍ਹ ਸਕਦੇ ਹਾਂ। ਦਿਸ ਮੋਨੂਮੈਂਟ is created by her secretary ਪੀਰ ਕਰੀਮ ਬਖਸ਼ ਸੁਪਰਾ। ਕਰੀਮ ਬਖਸ਼ ਸੁਪਰਾ ਨੂੰ ਇਹਨਾਂ ਨੇ ਆਪਣੇ ਮਰਨ ਤੋਂ 15 ਮਹੀਨੇ ਪਹਿਲੇ ਇੱਕ ਵਸੀਅਤ ਜਾਰੀ ਕੀਤੀ ਸੀ ਕਿ ਮੇਰੀ ਜੋ ਵੀ ਇੱਥੇ ਹੈ ਜਾਇਦਾਦ ਹੈ ਉਹਦਾ ਵਾਰਿਸ ਤੂੰ ਹੈ। ਤੇ ਇਹ ਕਰੀਮ ਬਖਸ਼ ਸੁਪਰਾ ਨੇ ਹੀ ਫਿਰ ਉਹਨਾਂ ਦੀ ਇਹ ਕਬਰ ਬਣਵਾਈ ਸੀ। ਔਰ ਕਰੀਮ ਬਖਸ਼ ਸੁਪਰਾ ਦਾ ਅੱਗੇ ਫਿਰ ਬੱਚੇ ਜਿਹੜੇ ਹਨ, ਲਾਹੌਰ ਦੀ ਬਿਜ਼ਨਸ ਕਮਿਊਨਿਟੀ ਦੇ ਅੰਦਰ ਇੱਕ ਉਹਨਾਂ ਦਾ ਵੱਡਾ ਨਾਮ ਹੈ। ਔਰ ਉਹਨਾਂ ਨੂੰ ਜੋ ਕੁਝ ਦੇਣ ਸੀ, ਜੋ ਕੁਝ ਬਚਿਆ ਹੋਇਆ ਵਿਰਸਾ ਖਜ਼ਾਨਾ ਸੀ, ਜੋ ਪੈਸਾ ਸੀ, ਉਹ ਇਸ ਸ਼ਹਿਜ਼ਾਦੀ ਦੇ ਵੱਲੋਂ ਹੀ ਆਉਂਦਾ। ਕੋਈ ਉਸ ਵੈਲਥ ਦਾ ਕੋਈ ਅੰਦਾਜ਼ਾ ਹੈ ਕਿੰਨਾ ਕੁ ਹੋਏਗਾ ਜਿਹੜਾ ਉਹਨਾਂ ਨੂੰ ਉਹ ਸੌਂਪ ਕੇ ਗਏ ਹੋਣਗੇ? ਅਗਰ ਅਸੀਂ ਉਸ ਵੇਲੇ ਦਾ ਲਾਈਏ, ਖਾਲੀ
ਜਿਹੜੀਆਂ ਪੇਂਟਿੰਗਸ ਵੇਚੀਆਂ ਗਈਆਂ ਸਨ ਉਹ 60,000 ਪਾਉਂਡ ਦੀਆਂ ਵੇਚੀਆਂ ਗਈਆਂ ਸੀ ਕਿ 1961-62 ਵਿੱਚ ਪਾਕਿਸਤਾਨੀ ਗਵਰਨਮੈਂਟ ਨੂੰ। ਜੀ ਤੇ ਉਹ ਸਾਰਾ ਪੈਸਾ ਜਿਹੜਾ ਸੀ ਉਹ ਕਰੀਮ ਬਖਸ਼ ਸੁਪਰਾ ਔਰ ਉਹਨਾਂ ਦੀ ਫੈਮਿਲੀ ਦੇ ਕੰਮ ਆਇਆ। ਅੱਜ ਅਗਰ ਅਸੀਂ ਕਹੀਏ ਤੇ ਵਾਕਿੰਗ ਸਟੋਰਸ ਦੀ ਇੱਕ ਵੱਡੀ ਚੇਨ ਹੈ ਕਰੀਮ ਬਖਸ਼ ਸੁਪਰਾ ਦੇ ਪੁੱਤਰਾਂ ਦੀ, ਜਿਹੜੀ ਡਿਫੈਂਸ ਦੇ ਅੰਦਰ ਵੀ ਹੈ, ਮਾਲ ਰੋਡ ਤੇ ਵੀ ਹੈ, ਇੱਕ ਵੱਡਾ ਬਿਜ਼ਨਸ ਗਰੁੱਪ ਹੈ। ਉਹ ਬਿਜ਼ਨਸ ਗਰੁੱਪ ਸ਼ਾਇਦ ਦੁਨੀਆ ਭਰ ਨੂੰ ਨਹੀਂ ਪਤਾ, ਅੱਜ ਪਹਿਲੀ ਵਾਰੀ ਮੈਂ ਦੱਸ ਰਹੀ ਹਾਂ ਕਿ ਉਹ ਗਰੁੱਪ ਜਿਹੜਾ ਸੀ ਉਹਨਾਂ ਨੂੰ ਪੈਸਾ ਜਿਹੜਾ ਸੀ ਉਹ ਇਸ ਸ਼ਹਿਜ਼ਾਦੀ ਬੰਬਾਂ ਦੀਆਂ ਜਿਹੜੀਆਂ ਪੇਂਟਿੰਗ ਸੀ ਔਰ ਉਹਨਾਂ ਦੇ ਘਰ ਦੀ ਜੋ ਮਾਲੀਅਤ ਸੀ ਉਹ ਉਹਨਾਂ ਰਾਹੀਂ ਅੱਗੇ ਆਉਂਦਾ। ਬਹੁਤ ਸ਼ੁਕਰੀਆ। ਬਹੁਤ ਵੱਡੇ ਬਿਜ਼ਨਸਮੈਨ ਨੇ ਇੱਥੇ, ਅਗਰ ਕੋਈ ਪੁੱਛਣਾ ਚਾਹਵੇ ਸੈਪਰੇਟਲੀ ਤੇ ਮੈਂ ਦੱਸ ਵੀ ਦੇਵਾਂਗਾ ਕਿ ਕਿਹੜੇ। ਤੇ ਉਹਦੇ ਲਈ ਰਜਾ ਜੀ ਉਹਨਾਂ ਦਾ ਕੋਈ ਇਹਨਾਂ ਦੇ ਨਾਲ ਹੁਣ ਤੱਕ ਰਾਬਤਾ, ਮਤਲਬ ਜਿਸ ਤਰ੍ਹਾਂ ਇੱਕ ਕਬਰ ਦੀ ਗੱਲ ਕਰ ਰਹੇ ਬਿਲਕੁਲ ਨਹੀਂ ਹੈ, ਬਿਲਕੁਲ ਉਹਨਾਂ ਨਹੀਂ ਨੇ ਹੈ, ਬਾਅਦ ਚ ਕਿਉਂਕਿ ਭੁੱਲ ਗਏ ਕਬਰ- ਉਹਨਾਂ ਨੂੰ। ਇਹ ਕਬਰ ਉੱਜੜ ਚੁੱਕੀ ਸੀ। ਇੰਜ ਜਿਵੇਂ ਉਹ ਘਰ ਜਿਨ੍ਹਾਂ ਦੇ ਦਰਵਾਜ਼ੇ ਕੋਈ ਨਹੀਂ ਖੋਲਦਾ ਤੇ ਉਹ ਉੱਜੜ ਜਾਂਦੇ ਨਾ। ਮੇਰੇ ਦਿਲ ਰੋਂਦਾ ਹੈ ਅੰਦਰੋਂ, ਕਹਿੰਦੀ ਹਾਲਤ ਉਹ ਹੋ ਚੁੱਕੀ ਸੀ। ਸ਼ਾਇਦ ਕੋਈ ਪੁਰਾਣੀ ਵੀਡੀਓ ਹੋਏਗੀ ਤੇ ਮੈਂ ਤੁਹਾਨੂੰ ਸੈਂਡ ਕਰਾਂਗਾ। ਇਹਦੇ ਅੰਦਰ ਇੰਨੇ ਸੁਰਾਖ ਪੈ ਗਏ ਸਨ ਤੇ ਇਹ ਕਬਰ ਅੱਜ ਤੱਕ ਸਾਨੂੰ ਸ਼ਾਇਦ 5-6 ਸਾਲਾਂ ਬਾਅਦ ਨਜ਼ਰ ਨਾ ਆਉਂਦੀ। ਭਲਾ ਹੋਵੇ ਗੁਰਚਰਨ ਸਿੰਘ ਬਨਵੈਤ ਦਾ, ਉਹਨਾਂ ਨੇ ਮੈਨੂੰ ਕਿਹਾ ਕਿ ਆਪਾਂ ਜਾਣਾ ਹੈ ਉਸ ਕਬਰ ਤੇ ਮੈਂ ਕਿਹਾ ਚੱਲੋ। ਤੇ ਉਹਨਾਂ ਦੇ ਹੰਝੂ ਜਿਹੜੇ ਸਨ ਨਾ, ਉਹਨਾਂ ਨੂੰ ਮੈਂ ਕਿਹਾ ਕਿ ਹੰਝੂ ਤੁਹਾਡੇ ਐਵੇਂ ਨਹੀਂ ਜਾਣਗੇ, ਤੁਸੀਂ ਤੇ ਮੈਂ ਮਿਲ ਕੇ ਇਸ ਨੂੰ ਬਣਵਾਵਾਂਗੇ। ਸੋ ਕੁਝ ਸਪੋਰਟ ਉਹਨਾਂ ਨੇ ਕੀਤੀ, ਬਾਕੀ ਮੈਂ ਇਸ ਕਬਰ ਨੂੰ ਫਿਰ ਇੱਥੇ ਬਣਵਾਇਆ ਔਰ ਅੱਜ ਇਸ ਸਾਂਭੀ ਹੋਈ ਖੜੀ ਹੈ। ਮੈਂ ਜਦੋਂ ਵੀ ਆਨਾ ਤੇ ਮੈਨੂੰ ਮਾਣ ਵੀ ਹੁੰਦਾ, ਫਖਰ ਵੀ ਹੁੰਦਾ ਕਿ ਅਸੀਂ ਇੱਕ ਵੱਡੀ ਸਾਂਭ ਤੁਹਾਡੇ ਕਿਸੇ ਦੇ ਦਿਲ 'ਚ ਕੋਈ ਸਵਾਲ ਹੋਵੇ ਪ੍ਰਿੰਸੈਸ ਬੰਬਾ ਬਾਰੇ, ਮਹਾਰਾਜਾ ਰਣਜੀਤ ਸਿੰਘ ਦੀ ਇਸ ਵਿਰਾਸਤ ਬਾਰੇ, ਜਾਂ ਉਸ ਸਮੇਂ ਦੇ ਦੁਖਾਂਤ ਬਾਰੇ ਕੋਈ ਗੱਲ ਸਾਂਝੀ ਕਰਨੀ ਹੋਵੇ ਤੇ ਆਪਾਂ ਕਰ ਸਕਦੇ ਸਾਰੇ ਜਣੇ। ਨਹੀਂ, ਮੈਂ ਇਹ ਜਾਣਨਾ ਚਾਹਾਂਗਾ ਕਿ ਅਗਰ ਉਹਨਾਂ ਦੇ ਪਰਿਵਾਰ ਦੇ ਦੂਜੇ ਮੈਂਬਰਾਂ ਦੀਆਂ ਸਾਰੀਆਂ ਯਾਦਗਾਰਾਂ ਉੱਥੇ ਨੇ ਉਹਨਾਂ ਦੇ ਮਹੱਲ 'ਚ, ਤੇ ਇਹ ਉੱਥੇ ਕਿਉਂ ਨਹੀਂ ਬਣੀ? ਉੱਥੇ ਕਿੱਥੇ? ਜਿੱਥੇ ਉਹ- ਇੰਗਲੈਂਡ? ਨਹੀਂ, ਇੱਥੇ ਆਪਾਂ ਹੁਣ ਜਿਸ ਦੇਖ ਕੇ ਆਏ ਹਾਂ। ਲਾਹੌਰ ਫੋਰਟ ਦੀ ਤੁਸੀਂ ਗੱਲ ਕਰਦੇ ਇਹ ਕਹਿ ਰਹੇ ਜਿੱਥੇ ਮਹਾਰਾਜਾ ਰਣਜੀਤ ਸਿੰਘ ਦੀ ਜਗ੍ਹਾ ਸੀਗੀ, ਉੱਥੇ ਵੀ ਇਹਨਾਂ ਨੂੰ ਕਰਦੇ ਤੇ ਸ਼ਾਇਦ ਜ਼ਿਆਦਾ ਪ੍ਰੋਟੈਕਟ ਹੋ ਸਕਦੀ ਸੀ ਇਹ। ਉਹਦੀ ਵਜ੍ਹਾ ਇੱਕ ਹੋਰ ਸੀ, ਕਿਉਂਕਿ ਇਹਨਾਂ ਨੇ ਧਰਮ ਜਿਹੜਾ ਸੀ ਉਹ ਬਦਲਿਆ ਗਿਆ ਸੀ ਦਲੀਪ ਸਿੰਘ ਦਾ। ਹਾਂ ਦਲੀਪ ਸਿੰਘ ਨੂੰ ਕ੍ਰਿਸਚੀਅਨ ਕਰ ਦਿੱਤਾ ਜੀ ਗਿਆ ਬਿਲਕੁਲ ਸੀ ਔਰ ਇਹ ਵੀ ਕ੍ਰਿਸਚੀਅਨਟੀ ਫੇਥ ਦੇ ਤਹਿਤ ਹੀ ਫਿਰ ਇਹਨਾਂ ਦੀ ਡੈਥ ਹੁੰਦੀ ਹੈ। ਜੀ। ਸੋ ਉਸ ਵੇਲੇ ਜਿਹੜਾ ਗੋਰੇ ਦਾ ਕਬਰਸਤਾਨ ਸੀ, ਕ੍ਰਿਸਚੀਅਨਸ ਦਾ ਕਬਰਸਤਾਨ ਸੀ, ਕ੍ਰਿਸਚੀਅਨ ਐਲੀਟ ਦਾ ਕਬਰਸਤਾਨ ਸੀ, ਉਹ ਇਹੀ ਸੀ। ਇਹਨਾਂ ਨੂੰ ਫਿਰ ਇੱਥੇ ਹੀ ਦਫਨ ਕੀਤਾ। ਬਿਲਕੁਲ, ਬਹੁਤ ਖੂਬਸੂਰਤ ਸਵਾਲ ਸੀ ਤੁਹਾਡਾ, ਬਹੁਤ ਚੰਗਾ ਕੀਤਾ। ਤੁਸੀਂ ਬੋਲੋ ਜੀ ਕੋਈ ਪ੍ਰਿੰਸੀਪਲ ਜਿਹੜਾ ਸਾਹਿਬ। ਤੁਸੀਂ ਕਹਿ ਰਹੇ ਹੋ ਕਰੀਮ ਬਖਸ਼ਾ ਸੁਪਰਾ, ਉਹਨਾਂ ਨੇ ਜਿੰਨਾ ਜਿਹੜੀ ਸਾਰੀ ਜਾਇਦਾਦ ਲਈ, ਉਹਨਾਂ ਨੇ ਫਿਰ ਇਹਦੀ ਕੇਅਰ ਕਿਉਂ ਨਹੀਂ ਕੀਤੀ? ਕਬਰ ਤੇ ਬਣਵਾਈ ਨਾ ਜੀ, ਉਹਨਾਂ ਦੀ ਨਹੀਂ, ਇੱਕ ਪਰ ਬਾਅਦ ਮਿਹਰਬਾਨੀ ਹੈ, ਵਿੱਚ- ਸਿਰਫ ਬਾਅਦ ਵਿੱਚ ਕਬਰ ਉਹਨਾਂ- ਬਣਾਈ ਤੇ ਇਹ ਸਲੇਟ ਬਣਵਾਈ। ਉਹ ਪਿੱਛੇ ਵਾਲੀ ਸਲੇਟ ਵੀ ਉਹਨਾਂ ਦੀ ਬਣੀ ਹੋਈ ਹੈ, ਇਹ ਉੱਪਰ ਵਾਲਾ ਹਿੱਸਾ ਇਹ ਸਾਰਾ ਉਹਨਾਂ ਦੇ ਹੱਥ ਦਾ, ਉਹਨਾਂ ਦੇ ਬਣਵਾਇਆ ਕਰੀਮ ਬਖਸ਼ ਫਰਾ ਦਾ। ਉਹਦੇ ਅੰਦਰ ਮੈਂ ਤੁਹਾਨੂੰ ਦੱਸ ਦਿੰਦਾ, ਇਹ ਉੱਪਰ ਵਾਲੀ ਸਲੇਬ ਤੇ ਇਹ ਹਿੱਸਾ ਇਹ ਕਰੀਮ ਬਖਸ਼ ਫਰਾ ਦਾ ਉਹੀ ਰੱਖਿਆ ਗਿਆ ਹੈ। ਬਾਕੀ ਟੋਟਲ ਕਬਰ ਜਿਹੜੀ ਹੈ ਉਹ ਨਵੀਂ ਬਣਾਈ। ਇਹ ਤੇ ਹੁਣ ਤੁਸੀਂ ਮਿਹਣਾ ਹੀ ਦੇ ਸਕਦੇ ਹੋ ਨਾ, ਇਹ ਤੇ ਉਹਨਾਂ ਦਾ ਮਨ ਦੇ ਜਾਣਦਾ ਉਹਨਾਂ ਕਿਉਂ ਨਹੀਂ ਕੀਤੀ, ਪਰ ਚਲੋ ਜੋ ਵੀ ਉਹਨਾਂ ਕੀਤਾ ਬਿਹਤਰ ਆਪਣੇ ਹਿਸਾਬ ਨਾਲ ਬਿਹਤਰ ਫਰਕ ਤੇ ਬਣਦਾ ਨਾ ਜੀ, ਉਹਨਾਂ ਨੇ ਇੰਨੀ ਵੱਡੀ ਉਹਨਾਂ ਦੀ ਉਹ ਇੱਕ ਬਹੁਤ ਵੱਡੀ ਜਾਇਦਾਦ ਦੇ ਵਾਰਿਸ ਜਿਹੜੇ ਬਣੇ ਸਨ, ਕੋਈ ਇਹਨਾਂ ਤੇ ਇੱਕ ਲਿਟਰੇਰੀ ਵਰਕ ਹੋਣਾ ਚਾਹੀਦਾ ਸੀ, ਹਿਸਟੋਰਿਕ ਵਰਕ ਹੋਣਾ ਚਾਹੀਦਾ ਸੀ, ਲੇਕਿਨ ਉਹ ਨਹੀਂ ਕੀਤਾ ਗਿਆ। ਇਹ ਵੀ ਇਸ ਤਰ੍ਹਾਂ ਬਣੀ ਹੈ, ਉਹਨਾਂ ਦੀ ਆਦਮੀਆਂ ਵਾਂਗ ਬਣੀ ਹੈ, ਇਸ ਤਰ੍ਹਾਂ ਨਹੀਂ ਚਾਹੀਦੀ। ਬਹੁਤ ਵਧੀਆ ਢੰਗ ਨਾਲ ਬਣਨੀ ਚਾਹੀਦੀ ਸੀ। ਜੀ। ਉਹ ਤੇ ਇੱਥੇ ਇਸ ਕਬਰਸਤਾਨ ਦੇ ਅੰਦਰ ਨਾ ਜੋ ਇੱਕ ਤੈਅਸ਼ੁਦਾ ਇੱਕ ਫਾਰਮੂਲਾ ਹੁੰਦਾ ਨਾ ਕਬਰਸਤਾਨ ਦਾ ਹਰ ਦਾ, ਉਹਦੇ ਅੰਦਰ ਤੁਸੀਂ ਉਸ ਤਰੀਕੇ ਨਾਲ ਉਹ ਵੱਡਾ ਨਹੀਂ ਬਣਾ ਸਕਦੇ ਕੋਈ ਵੀ ਚੀਜ਼। ਜੀ। ਤੁਸੀਂ ਇੰਨਾ ਕਰ ਸਕਦੇ ਹੋ ਜਿੰਨਾ ਕਿ ਇੱਥੇ ਅਸੀਂ ਕਰਦੇ। ਬਿਲਕੁਲ, ਕੋਈ ਮਤਲਬ ਉਹਨਾਂ ਦੀ ਯਾਦਗਾਰ ਟਾਈਪ ਤੁਸੀਂ ਜੇ ਸੋਚੋ ਕੋਈ ਮਿਊਜ਼ੀਅਮ ਜਾਂ ਕੋਈ ਵੱਡੀ ਚੀਜ਼ ਬਣਦੀ, ਉਹ ਨਹੀਂ ਸੀ ਉਹ ਨਹੀਂ ਬਣ ਸਕਦੀ। ਉਹ ਤੁਸੀਂ ਇਹ ਦੇਖ ਲਓ, ਬਾਕੀ ਜਿਤਨੇ ਵੀ ਇੱਥੇ ਕਬਰਸਤਾਨ ਦੇ ਅੰਦਰ ਜਿਤਨੇ ਵੀ ਲੋਕ ਹਨ, ਇੰਨੀ ਹੀ ਕਬਰ ਬਣ ਸਕਦੀ ਹੈ ਤੇ ਇੰਨੀ ਹੀ ਇੱਥੇ ਅਲਾਓ ਹੈ, ਇਸ ਤੋਂ ਵੱਡੀ ਕਬਰ ਬਣਾਉਣ ਦੀ ਇਜਾਜ਼ਤ ਨਹੀਂ। ਪਹਿਲਾਂ ਤੇ ਚਲੋ ਰਜਾ ਸਾਹਿਬ ਰਜਾ ਦਾ ਜੀ ਧੰਨਵਾਦੀ ਹਾਂ ਬਹੁਤ ਸ਼ੁਕਰੀਆ ਜੀ। ਵੀ ਤੁਸੀਂ ਇਸ ਨੂੰ ਸੰਭਾਲਿਆ। ਤਹਿ ਦਿਲੋਂ ਅਸੀਂ ਸਾਰੇ ਪੰਜਾਬੀ, ਅਸੀਂ ਸਾਰੇ ਤੁਹਾਡੇ ਧੰਨਵਾਦੀ ਹਾਂ ਕਿ ਤੁਸੀਂ ਇਹਨੂੰ ਸੰਭਾਲਿਆ। ਤੁਹਾਡੀ ਬਹੁਤ ਵੱਡੀ ਦੇਣ ਆ ਇੱਕ ਸਿੱਖ ਕੌਮ ਨੂੰ ਵੀ ਤੁਸੀਂ ਇਹਨੂੰ ਸੰਭਾਲ ਕੇ ਰੱਖਿਆ ਵਾ, ਤੇ ਅਸੀਂ ਆਸ ਕਰਦੇ ਹਾਂ ਕਿ ਤੁਸੀਂ ਅੱਗੇ ਤੋਂ ਵੀ ਉਹਨਾਂ ਦੀ ਯਾਦ ਤੇ ਮੌਜੂਦ ਹੈ ਨਾ। ਯਾਦ ਤੇ ਮੌਜੂਦ ਹੈ। ਜੇ ਤੁਸੀਂ ਨਾ ਖਿਆਲ ਕਰਦੇ, ਯਾਦ ਖਤਮ ਹੋ ਸਕਦੀ ਸੀ। ਹਾਂ ਬਿਲਕੁਲ, ਅਸੀਂ ਆਸ ਜੋ ਕਰਦੇ ਹਾਂ ਹਾਲਤ ਤੁਸੀਂ ਸੀ ਉਹ ਬਾਕੀ ਵੀ ਜਿਹੜੀਆਂ- ਦੇਖ ਕੇ ਦਿਲ ਰੋਂਦਾ ਸੀ। ਹਾਂ, ਬਹੁਤ ਤੁਹਾਡੀ ਮਿਹਰਬਾਨੀ ਜੀ। ਅਸੀਂ ਇਹ ਆਸ ਕਰਦੇ ਕਿ ਅੱਗੇ ਤੋਂ ਵੀ ਤੁਸੀਂ ਹੋਰ ਜਿਹੜੀਆਂ ਸਿੱਖ ਰਿਲੀਜਨ ਨਾਲ ਰਿਲੇਟਡ ਚੀਜ਼ਾਂ ਨੇ ਉਹਨਾਂ ਦੀ ਇਸੇ ਤਰ੍ਹਾਂ ਸਾਂਭ ਸੰਭਾਲ ਕਰਦੇ ਰਹੋਗੇ। ਤੇ ਵੈਸੇ ਤੇ ਸਾਂਝੇ ਪੰਜਾਬੀ ਰਾਜ ਦੀ ਨਿਸ਼ਾਨੀ ਆ, ਮੇਰੇ ਖਿਆਲ ਨੂੰ ਖਾਲੀ ਸਿੱਖਾਂ ਨਾਲ ਜੋੜ ਕੇ ਨਾ ਹਾਂਜੀ, ਕਹੀਏ। ਸਾਡੇ ਤੇ ਸਾਂਝੇ ਪੰਜਾਬੀ ਰਾਜ ਦੀ ਪੰਜਾਬ, ਨਿਸ਼ਾਨੀ ਆ। ਔਰ ਲਾਹੌਰ ਦਰਬਾਰ ਹੈ ਉਹਦੀ। ਅਹਿਮਦ ਰਜ਼ਾ ਹਰੀਮ ਵੀ ਪੰਜਾਬੀ ਲਿਖਦੇ ਤੇ ਪੰਜਾਬੀ ਨੇ, ਇਸ ਕਰਕੇ ਤੁਸੀਂ ਇਹਨੂੰ ਸਿੱਖ ਨਾਲ ਨਾ ਜੋੜਿਆ ਜਾਈਏ, ਕਿਉਂਕਿ ਖਾਲਸਾ ਰਾਜ ਜਿਹੜਾ ਸਾਂਝਾ ਰਾਜ ਸੀਗਾ ਤੇ ਉਹ ਸਾਂਝੇ ਰਾਜ ਦੀਆਂ ਨਿਸ਼ਾਨੀਆਂ ਨੇ। ਸਾਡਾ ਹਾਂਜੀ, ਉਹ ਪੰਜਾਬੀ ਰਾਜ ਹੀ ਹੈ, ਖਾਲਸਾ ਰਾਜ ਪੰਜਾਬੀ ਰਾਜ ਸੀਗਾ, ਸਾਨੂੰ ਪੰਜਾਬੀ ਰਾਜ ਕਹਿਣਾ ਉੱਤੇ ਸਾਰਿਆਂ ਨੂੰ ਮਾਣ ਹੈ, ਸਾਨੂੰ ਸਾਰਿਆਂ ਨੂੰ ਮਾਣ ਹੈ। ਬਿਲਕੁਲ ਮਾਣ ਆ ਜੀ। ਬਹੁਤ ਸ਼ੁਕਰੀਆ ਰਜ਼ਾ ਜੀ, ਬਹੁਤ ਵਧੀਆ ਇਨਫੋਰਮੇਸ਼ਨ, ਧੰਨਵਾਦ ਤੁਹਾਡਾ, ਤੁਸੀਂ ਸਾਨੂੰ ਇੱਥੇ ਲੈ ਕੇ ਆਏ।
ਬਹੁਤ ਬਹੁਤ ਸ਼ੁਕਰੀਆ।